ਗਿਆ ਭੱਜ ਤਕਦੀਰ ਦੇ ਨਾਲ ਠੂਠਾ, ਸਾਥੋਂ ਕੀਮਤ ਲੈ ਲੈ ਮੱਟ ਦੀ ਵੇ, ਤਕਦੀਰ ਅੱਲਾ ਦੀ ਨੂੰ ਕੌਣ ਮੋੜੇ, ਤਕਦੀਰ ਪਹਾੜਾਂ ਨੂੰ ਪੱਟਦੀ ਵੇ, ਆਦਮ ਹੱਵਾ ਨੂੰ ਕੱਢ ਬੁਹਿਸ਼ਤ ਵਿੱਚੋਂ, ਤਕਦੀਰ ਜ਼ਮੀਨ ਤੇ ਸੱਟਦੀ ਵੇ, ਸੁਲੇਮਾਨ ਝੋਕੇ ਭੱਠ ਮਾਛੀਆਂ ਦੇ, ਤਖਤੋਂ ਚਾਹ ਤਕਦੀਰ ਪਲਟਦੀ ਵੇ, ਮੂਸਾ ਲੰਘਿਆ ਪਾਰ ਫਿਰੌਨ ਉੱਤੇ, ਤਕਦੀਰ ਦਰਿਆ ਉਲਟਦੀ ਵੇ, ਤੇ ਯੂਸਫ ਜਿਹਾਂ ਪੈਗੰਬਰ ਜ਼ਾਦਿਆਂ ਨੂੰ ਤਕਦੀਰ ਖੂਹੇ ਵਿੱਚ ਸੱਟਦੀ ਵੇ, ਤੇ ਅੱਛੇ ਤੀਰ ਤਲਵਾਰ ਦੇ ਜ਼ਖਮ ਹੋਵਣ ਤੇ ਮਰਮ ਨਹੀਂ ਜ਼ੁਬਾਨ ਦੇ ਫੱਟਦੀ ਵੇ, ਤੇ ਤਕਦੀਰ ਜਿਨ੍ਹਾਂ ਸਿਰ ਤਾਜ ਰੱਖੇ, ਕਦਮ ਉਹਨਾਂ ਦੇ ਪਿਰਥਮੀ ਚੱਟਦੀ ਵੇ। ਰਾਵੀ ਰਾਸ਼ਕਾਂ ਹਾਂਜੀ ਤੇ ਚਨਾ ਆਸ਼ਕਾਂ ਹਾਂਜੀ ਤੇ ਵੈਦ ਸਾਧਕਾਂ। ਝਨਾਨ ਜਿਹੜਾ ਇਹ ਚੰਦਰਾ ਤੇ ਬਾਗਾ ਦੋ ਨਦੀਆਂ ਨੇ, ਬਹੁਤ ਜ਼ਿਆਦਾ ਪਿੱਛੋਂ ਚੱਲਦੀਆਂ ਤਿੱਬਤ ਦੇ ਵਿੱਚੋਂ, ਤੇ ਉੱਥੇ ਆ ਕੇ ਨਾਲ ਨਾਲ ਟੁਰੀਆਂ ਹੁੰਦੀਆਂ, ਅੱਗੇ ਜਾ ਕੇ ਤੇ ਫਿਰ ਇਕੱਠੀਆਂ ਹੋ ਜਾਂਦੀਆਂ ਨੇ। ਇਹਨੂੰ ਚੰਦਰਾ ਬਾਗਾ ਉਸ ਇਲਾਕੇ 'ਚ ਆਉਂਦੇ ਨੇ ਜੀ। ਆਸ਼ਕਾਂ ਦਾ ਸਿਲਸਿਲਾ, ਇਹ ਝਨਾਨ ਦੇ ਕੰਢੇ ਜ਼ਿਆਦਾ ਆਸ਼ਿਕ ਹੋਏ ਨੇ, ਮਸਨ ਸੋਹਣੀ ਮਹੀਂਵਾਲ ਵੀ, ਹਾਂਜੀ, ਅੱਗੇ ਜਨਾਬ ਤੁਹਾਡੇ ਹੀਰ ਰਾਂਝਾ ਵੀ ਜੀ, ਅੱਗੇ ਮਿਰਜ਼ਾ ਸਾਹਿਬਾਂ ਵੀ, ਹਾਂਜੀ। ਇਹ ਤੇ ਜਿਹੜੇ ਨੇ ਨਾ ਤਿੰਨੇ ਮਸ਼ਹੂਰ ਆਸ਼ਿਕ ਜਿਹੜੇ ਨੇ ਇਹ ਸਾਰੇ ਝਨਾਨ ਦੇ ਕੰਢੇ ਦੇ ਉੱਤੇ ਹੀ ਹੋਏ ਨੇ। ਫਰਮਾਉਂਦੇ ਨੇ ਜੇਲਮ ਘਾਟੋਂ ਪਰਬਤ ਪਾਸੇ, ਮੀਰਪੁਰੇ ਥੀ ਦੱਖਣ, ਤੇ ਖੜੀ ਮੁਲਕ ਵਿੱਚ ਲੋੜਨ ਜਿਹੜੇ ਤਲਬ ਬੰਦੇ ਦੀ ਰੱਖਣ, 2.5 ਮੀਲ ਟੁਰੀ ਨਾ ਤੇ 5 ਰਾਤਾਂ ਰਹੀਆਂ, ਤੇ ਜੱਗ ਭੈੜਾ ਸੱਥਾਂ ਗੱਤੀ ਖਲਾ, ਚੰਗੀ ਅੱਪੜ ਪਈਆਂ। ਲੋਕ ਕਿਸੇ ਤੇ ਇਲਜ਼ਾਮ ਜਾਂ ਦੋਸ਼ ਲਾਉਣ ਲੱਗਿਆਂ ਬਾਤ ਦਾ ਬਤੰਗੜ ਬਣਾ ਦਿੰਦੇ। ਜੇ ਅਸੀਂ ਲੋਕ ਜਦੋਂ ਕਿਸੇ ਦੇ ਇਲਜ਼ਾਮ ਲਾਉਂਦੇ ਹਾਂ ਤੇ 10 ਦੀਆਂ 10 ਉਂਗਲਾਂ ਉਹਦੇ ਹੱਲ ਕਰ ਦਿੰਦੇ ਹਾਂ, ਹਾਂਜੀ। ਔਰ ਅਸੀਂ ਹਾਲ ਹਕੀਕਤ ਨੂੰ ਪਰਖਦੇ ਵੇਖਦੇ ਨਹੀਂ। ਯਮਲਾ ਜੱਟ ਤੇ ਖੁਦਾ ਨੂੰ ਪੈ ਗਿਆ ਚੋਰ। ਜੱਟ ਜਿਹੜਾ ਬੜਾ ਚਲਾਕ ਤੇ ਚਾਤਰ ਹੁੰਦਾ ਹੈ ਜੀ, ਉਹ ਤੁਹਾਨੂੰ ਜ਼ਾਹਰੀ ਤੌਰ ਤੇ ਯਮਲਾ ਵੀ ਦਿਸਦਾ ਹੋਏਗਾ ਨਾ, ਫੇਰ ਵੀ ਤੁਹਾਡੇ ਤੋਂ ਦਾ ਨਹੀਂ ਖਾਏਗਾ। ਚੰਨ ਨੂੰ ਪਲੇਥਨ ਲਾਣ ਤੋਂ ਕੀ ਮੁਰਾਦ ਹੈ? ਵੀ ਚੰਨ ਨੂੰ ਪਲੇਥਨ ਲਾਣਾ ਕਿ ਮਤਲਬ ਫਲਾਣੇ ਨੇ ਚੰਨ ਨੂੰ ਵੀ ਪਲੇਥਨ ਲਾ ਲਿਆ, ਮਤਲਬ ਜਿਹੜਾ ਨਾ ਹੋਣ ਵਾਲਾ ਕੰਮ ਹੈ ਉਹ ਵੀ ਕਰ ਲਿਆ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਹਿਬੋ, ਸਾਡੀ ਇਹ ਬੇਨਤੀ ਹੈ ਪਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ, ਤੇ ਪਿਆਰਿਓ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ, ਸੁਆਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਹੀ ਰਹਿੰਦੇ ਹਾਂ। ਪਿਆਰਿਓ, ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਸਾਡੇ ਬੜੇ ਹੀ ਹੇਜਲੇ, ਬੜੇ ਮਨਠਾਰ, ਬੜੇ ਦਿਲਦਾਰ ਸਾਡੇ ਪਿਆਰੇ ਵੇਖਣ ਵਾਲੇ ਜਹਾਂਜ਼ੇਬ ਅਕਰਮ ਸਾਹਿਬ, ਸ਼ੇਖ ਤੌਸੀਫ ਫਹੀਮ ਸਾਹਿਬ, ਅਬਦੁਲ ਗਫੂਰ ਸਾਹਿਬ, ਹਾਫਿਜ਼ ਮੁਹੰਮਦ ਤਸਨੀਮ ਸਾਹਿਬ ਤੇ ਅਬਦੁਲ ਮੁਬਸ਼ਰ ਸਾਹਿਬ, ਉਹਨਾਂ ਸਾਨੂੰ ਇਹ ਹੁਕਮ ਦਿੱਤਾ ਹੈ, ਸਾਥੋਂ ਇਹ ਮੰਗ ਕੀਤੀ ਹੈ ਕਿ ਪੀਰ ਵਾਰਿਸ ਸ਼ਾਹ ਸੈਯਦ
ਆਪਣੀ ਹੀਰ ਕਹਾਣੀ ਦੇ ਵਿੱਚ ਜਿੱਥੇ ਤਕਦੀਰ ਯਾਨੀ ਫਲਸਫਾ ਜਬਰੋ ਕਦਰ ਦੇ ਬਾਰੇ 'ਚ ਗੱਲਬਾਤ ਆਪਣੇ ਸ਼ੇਅਰਾਂ ਰਾਹੀਂ ਬਿਆਨ ਕਰਦੇ ਨੇ। ਉਸ ਕਤੇ ਦਾ ਆਗਾਜ਼ ਇਸ ਤਰ੍ਹਾਂ ਹੈ ਵੀ ਗਿਆ ਭੱਜ ਤਕਦੀਰ ਦੇ ਨਾਲ ਠੂਠਾ, ਸਾਥੋਂ ਕੀਮਤ ਲੈ ਲੈ ਮੱਟ ਦੀ ਵੇ। ਸਾਡੇ ਇਹਨਾਂ ਪਿਆਰਿਆਂ ਦਰਸ਼ਕਾਂ ਆਖਿਆ ਜੀ ਕਿ ਉਹ ਸਾਰੇ ਅਸ਼ਆਰ, ਉਹ ਪੂਰਾ ਕਤਾ ਜਿਹੜਾ ਉਹ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਤੇ ਸਾਹਿਬੋ, ਅੱਲਾ ਪਾਕ ਦੀ ਲਿਖੀ ਹੋਈ ਤਕਦੀਰ ਬੰਦੇ ਦੇ ਨਾਲ ਕੀ ਕੀ ਕਰਦੀ ਏ। ਵਾਰਿਸ ਸ਼ਾਹ ਸੈਯਦ ਹੋਰੀ ਲਿਖਦੇ ਨੇ ਵੀ ਗਿਆ ਭੱਜ ਤਕਦੀਰ ਦੇ ਨਾਲ ਠੂਠਾ। ਸਹਿਤੀ ਦੇ ਹੱਥੋਂ ਜਦੋਂ ਰਾਂਝੇ ਜੋਗੀ ਦਾ ਕਸ਼ਕੋਲ, ਉਹ ਠੂਠਾ ਜਿਹਦੇ ਵਿੱਚ ਉਹ ਖੈਰ ਮੰਗਦਾ ਹੈ, ਉਹ ਟੁੱਟ ਜਾਂਦਾ ਹੈ ਤੇ ਉਹ ਰਾਂਝਾ ਜੋਗੀ ਜਿਹੜਾ ਹੈ ਉਹ ਲੜਨ ਲੱਗ ਪੈਂਦਾ, ਕਲਪਣ ਲੱਗ ਪੈਂਦਾ ਵੀ ਮੇਰਾ ਤੂੰ ਠੂਠਾ ਭੰਨ ਛੱਡਿਆ। ਸਹਿਤੀ ਜਵਾਬ ਵਿੱਚ ਆਖਦੀ ਏ ਕਿ ਮੈਂ ਕੋਈ ਜਾਣ ਬੁੱਝ ਕੇ ਕੋਈ ਆਮਦਨ ਇਹ ਅਮਲ ਨਹੀਂ ਕੀਤਾ, ਮੇਰੇ ਕੋਲੋਂ ਟੁੱਟ ਗਿਆ ਸਹਿਵਣ। ਤੇ ਅੱਗੋਂ ਫਿਰ ਉਹਨੂੰ ਕੀ ਆਖਦੀ ਏ ਵੀ ਗਿਆ ਭੱਜ ਤਕਦੀਰ ਦੇ ਨਾਲ ਠੂਠਾ। ਇਹ ਮੁਕੱਦਰਾਂ 'ਚ ਲਿਖਿਆ ਸੀ ਵੀ ਤੇਰਾ ਕਸ਼ਕੋਲ, ਤੇਰਾ ਠੂਠਾ ਟੁੱਟਣਾ ਸੀ, ਇਹ ਮੈਂ ਜਾਣ ਕੇ ਨਹੀਂ ਤੋੜਿਆ। ਉੱਥੇ ਸਹਿਤੀ ਦੇ ਮੂੰਹੋਂ ਇਹ ਅਸ਼ਆਰ ਪੀਰ ਵਾਰਿਸ ਸ਼ਾਹ ਸੈਯਦ, ਜਿਨ੍ਹਾਂ ਨੂੰ ਕਿ ਵਾਰਸੇ ਸੁਖਨ ਵੀ ਆਖਿਆ ਜਾਂਦਾ ਹੈ, ਉਹਨਾਂ ਨੇ ਅਖਵਾਏ ਨੇ। ਤੇ ਪਿਆਰਿਓ, ਉਹ ਸ਼ੇਰ ਕਿਸ ਤਰ੍ਹਾਂ ਨੇ? ਗਿਆ ਭੱਜ ਤਕਦੀਰ ਦੇ ਨਾਲ ਠੂਠਾ, ਸਾਥੋਂ ਕੀਮਤ ਲੈ ਲੈ ਮੱਟ ਦੀ ਵੇ। ਤਕਦੀਰ ਅੱਲਾ ਦੀ ਨੂੰ ਕੌਣ ਮੋੜੇ, ਤਕਦੀਰ ਪਹਾੜਾਂ ਨੂੰ ਪੱਟਦੀ ਵੇ। ਆਦਮ ਹੱਵਾ ਨੂੰ ਕੱਢ ਬੁਹਿਸ਼ਤ ਵਿੱਚੋਂ, ਤਕਦੀਰ ਜ਼ਮੀਨ ਤੇ ਸੱਟਦੀ ਵੇ। ਸੁਲੇਮਾਨ ਝੋਕੇ ਭੱਠ ਮਾਛੀਆਂ ਦੇ, ਤਖਤੋਂ ਚਾਹ ਤਕਦੀਰ ਪਲਟਦੀ ਵੇ। ਮੂਸਾ ਲੰਘਿਆ ਪਾਰ ਫਿਰੌਨ ਉੱਤੇ, ਤਕਦੀਰ ਦਰਿਆ ਉਲਟਦੀ ਵੇ। ਤੇ ਯੂਸਫ ਜਿਹਾਂ ਪੈਗੰਬਰ ਜ਼ਾਦਿਆਂ ਨੂੰ ਤਕਦੀਰ ਖੂਹੇ ਵਿੱਚ ਸੱਟਦੀ ਵੇ। ਤੇ ਅੱਛੇ ਤੀਰ ਤਲਵਾਰ ਦੇ ਜ਼ਖਮ ਹੋਵਣ ਤੇ ਮਰਮ ਨਹੀਂ ਜ਼ੁਬਾਨ ਦੇ ਫੱਟਦੀ ਵੇ। ਤੇ ਤਕਦੀਰ ਜਿਨ੍ਹਾਂ ਸਿਰ ਤਾਜ ਰੱਖੇ, ਕਦਮ ਉਹਨਾਂ ਦੇ ਪਿਰਥਮੀ ਚੱਟਦੀ ਵੇ। ਪਿਆਰਿਓ, ਇਹ ਸਨ ਵਾਰਸੇ ਸੁਖਨ ਪੀਰ ਸੈਯਦ ਵਾਰਿਸ ਸ਼ਾਹ ਸਰਕਾਰ ਹੋਰਾਂ ਦੇ ਫਲਸਫਾਏ ਜਬਰੋ ਕਦਰ ਦੇ ਬਾਰੇ ਦੇ ਵਿੱਚ ਅਸ਼ਆਰ, ਜਿਹੜੇ ਉਹਨਾਂ ਆਪਣੀ ਹੀਰ ਕਹਾਣੀ ਦੀ ਜ਼ੀਨਤ ਬਣਾਏ। ਤੇ ਤੁਸਾਂ ਸਾਨੂੰ ਹੁਕਮ ਦਿੱਤਾ ਤੇ ਅਸੀਂ ਤੁਹਾਡੇ ਹਜ਼ੂਰ ਬਿਆਨ ਕੀਤੇ। ਸਾਹਿਬੋ, ਆਓ ਹੁਣ ਚੱਲੀਏ ਤੁਹਾਡੇ ਭਿਜਵਾਏ ਹੋਏ ਅਖਾਣ, ਤੁਹਾਡੇ ਸਵਾਲ ਤੇ ਤੁਹਾਡੇ ਅਰਸਾਲ ਕਰਦਾ ਦੋੜੇ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। अस्सलामु अलैकुम जनाबे अली। जी वालेकुम सलाम जनाब डॉक्टर साहब, जी आया नु जी, सत बिस्मिल्ला जनाब, जी आया नु। बड़ी मेहरबानी मेरे हजूर। अच्छा जी, बाजवा साहब साढ़े एक बड़े प्यारे जनाब दर्शक ने, मुहम्मद अनस रशीद, उन्हों का इसमें गिरामी है जी, इंजीनियर ने सर ते स्विट्जरलैंड च हुंदे ने। साडे प्यारे पाकिस्तानी पंजाबी ते पंजाबी माँ बोली दे बड़े आशक, साडे प्रोग्राम दे भी बड़े जनाब ठरकी ते शौकी ने। जी जी जी। उन्हां एक अखान भेजिया, उन्हां आख्या पिछले तुसी अपने एक विलॉग दे विच दरियाए रावी दीयां गल्लां कीतियां, दरियाए चनाब दीयां गल्लां कीतियां। ਉਹ ਆਖਦੇ ਨੇ ਵੀ ਇੱਕ ਅਖਾਨ ਹੈ ਕਿ ਰਾਵੀ ਰਾਸ਼ਕਾਂ, ਹਾਂਜੀ, ਤੇ ਚਨਾ ਆਸ਼ਕਾਂ, ਹਾਂਜੀ, ਤੇ ਵੈਦ ਸਾਧਕਾਂ। ਹਾਂਜੀ ਹਾਂਜੀ। ਇਹਦਾ ਕੀ ਤਰਜਮਾ ਹੈ? ਹਾਂਜੀ, ਇਸ ਅਖਾਨ ਵਿੱਚ ਨਾ ਦੱਸਿਆ ਗਿਆ ਕਿ ਜਿਹੜਾ ਰਾਵੀ ਹੈ, ਜਿਹੜਾ ਰਾਵੀ ਦੇ ਨਾਲ ਲੋਕ ਲੱਗਦੇ ਨੇ, ਜੀ ਜੀ, ਉਹ ਬੜੇ ਰਾਸ਼ਕ ਕਿਸਮ ਦੇ ਲੋਕ ਨੇ,
ਲੁੱਟਮਾਰ ਕਰਨ ਵਾਲੇ, ਰਾਸ਼ਕ ਦਾ ਮਤਲਬ ਹੁੰਦਾ ਹੈ ਕਿ ਖੋਆ ਮੋਈ ਕਰਨ ਵਾਲੇ। ਹਾਂਜੀ, ਅੱਛਾ। ਔਰ ਤੁਸੀਂ ਵੇਖ ਲਓ, ਪ੍ਰੈਕਟੀਕਲ ਵੀ ਕਰਕੇ ਵੇਖ ਲਓ, ਅੱਗੇ ਜਾਓ ਜਿੱਧਰ ਜਿੱਧਰ ਨੂੰ ਰਾਵੀ ਜਾਂਦੀ ਹੈ ਜੀ। ਔਰ ਉਹਦੇ ਕੰਢਿਆਂ ਦੇ ਉੱਤੇ ਲੋਕ ਜਿਹੜੇ ਨੇ ਉਹ ਮਤਲਬ ਇਸ ਤਰ੍ਹਾਂ ਦੇ ਨੇ ਕਿ ਖੋਆ ਮੋਈ ਕਰਨ ਵਾਲੇ, ਇਹ ਉਹ ਸਾਰਾ ਸਿਲਸਿਲਾ। ਔਰ ਜ਼ਾਹਿਰ ਖਾਨ ਜਿਹੜਾ ਹੈ ਤਜਰਬੇ ਦੇ ਵਿੱਚ ਗੁੱਝਿਆ ਹੋਇਆ, ਹਾਂਜੀ, ਜਿਹਨੇ ਬਣਾਇਆ ਹੈ ਜੀ। ਔਰ ਇਹ ਲੋਕ ਰਾਸ਼ਕ ਜਿਹੜੇ ਨੇ ਮਾਸਖੋਰੇ ਲੋਕ ਜਿਨ੍ਹਾਂ ਨੂੰ ਆਉਂਦੇ ਨੇ, ਖੋਆ ਮੋਈ ਕਰਨ ਵਾਲੇ, ਲੁੱਟਮਾਰ ਕਰਨ ਵਾਲੇ, ਹਾਂਜੀ ਜੀ। ਤੋ ਇਹ ਰਾਵੀ ਦੇ ਨਾਲ ਮਨਸੂਬ ਕੀਤਾ ਗਿਆ ਜੀ। ਅੱਗੇ ਚਨਾਹ ਆ ਗਿਆ। ਰਾਵੀ ਨੂੰ ਵੈਸੇ ਇਹਦਾ ਪੁਰਾਣਾ ਨਾਂ ਇਰਾਵਤੀ ਵੀ ਸੀ ਜੀ, ਪਰ ਵਰਸ਼ਨੀ ਵੀ ਇਹਦਾ ਨਾਂ ਸੀ, ਹਾਂਜੀ। ਤੇ ਹਾਈਡਰੇਟ ਵੀ ਇਹਦਾ ਨਾਂ, ਆਰੀਆਂ ਦੇ ਦੌਰ 'ਚ ਇਹਨੂੰ ਹਾਈਡਰੇਟ ਵੀ ਆਉਂਦੇ ਸਨ। ਫਿਰ ਰਾਵੀ ਜਿਹੜੀ ਹੈ ਨਾ ਇੱਕ ਦੇਵੀ ਹੈ ਹਿੰਦੂਆਂ ਦੀ ਨਾ ਜੀ, ਉਹ ਸੂਰਜ ਦੇਵੀ ਦੀ ਉਹ ਹੈ ਵੇ, ਤਾਂ ਉਹਨੂੰ ਉਹਦੇ ਨਾਂ 'ਤੇ ਫਿਰ ਇਹਦਾ ਨਾਂ ਰਾਵੀ ਪੈ ਗਿਆ ਜੀ। ਅੱਗੇ ਜੀ ਚਨਾਹ ਆ ਗਿਆ। ਚਨਾਹ ਜਿਹੜਾ ਇਹ ਚੰਦਰਾ ਤੇ ਬਾਗਾ ਦੋ ਨਦੀਆਂ ਨੇ, ਬਹੁਤ ਜ਼ਿਆਦਾ ਪਿੱਛੋਂ ਚੱਲਦੀਆਂ ਤਿੱਬਤ ਦੇ ਵਿੱਚੋਂ, ਤੇ ਉੱਥੇ ਆ ਕੇ ਨਾਲ ਨਾਲ ਟੁਰੀਆਂ ਹੁੰਦੀਆਂ, ਅੱਗੇ ਜਾ ਕੇ ਤੇ ਫਿਰ ਇਕੱਠੀਆਂ ਹੋ ਜਾਂਦੀਆਂ ਨੇ। ਇਹਨੂੰ ਚੰਦਰਾ ਬਾਗਾ ਉਸ ਇਲਾਕੇ 'ਚ ਆਉਂਦੇ ਨੇ ਜੀ। ਤੇ ਚੰਦਰਾ ਬਾਗਾ ਆਉਂਦੇ ਨੇ ਤੇ ਅੱਗੇ ਆ ਕੇ ਤੇ ਜਨਾਬ ਆਪਣਾ ਤੁਹਾਡਾ ਅੱਲਾ ਭਲਾ ਕਰੇ ਇਕੱਠਾ ਹੋ ਜਾਂਦਾ ਨਾ ਜਦੋਂ, ਉਦੋਂ ਬਾਅਦ ਫਿਰ ਇਹਨੂੰ ਜਿਨ੍ਹਾਂ ਨਾਲ ਚਨਾਬ ਬੰਨ੍ਹਦੇ ਨੇ ਤੇ ਅਖਨੂਰ ਦੇ ਕੋਲੋਂ ਇਹ ਪਾਕਿਸਤਾਨ ਵਿੱਚ ਡਿੱਗਦਾ ਉੱਤੋਂ ਪਹਾੜਾਂ ਦੇ ਉੱਤੇ ਥੱਲੇ, ਔਰ ਬੜੀ ਖੂਬਸੂਰਤ ਉਹਦੀ। ਜਦੋਂ ਇਹ ਸਿਆਲਕੋਟ ਤੁਹਾਡੇ ਜ਼ਿਲ੍ਹੇ ਦੇ ਵਿੱਚ ਹਾਂਜੀ 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 ਹੈਡ ਮਰਾਲੇ ਤੋਂ ਵੜਦਾ ਪਾਕਿਸਤਾਨ ਵਿੱਚ, ਹਾਂਜੀ ਹਾਂਜੀ, ਉਦੋਂ ਵੀ ਬਾਜਵਾ ਸਾਹਿਬ ਵਿੱਚ ਚਨਾਬ ਤੇ ਤਵੀ ਦੋ ਦਰਿਆ ਵੜਦੇ ਨੇ ਪਾਕਿਸਤਾਨ ਦੇ ਵਿੱਚ ਆ ਕੇ ਹੁੰਦੇ ਨੇ। ਇਹਦੋਂ ਪਿੱਛੇ ਨਾ ਜੀ ਅਖਨੂਰ ਦੇ ਵਿੱਚ ਪਹਾੜਾਂ ਤੋਂ ਥੱਲੇ ਡਿੱਗਦਾ ਜੀ, ਜਿਵੇਂ ਕੱਪੜਾ ਤਣਿਆ ਹੁੰਦਾ ਨਾ, ਇਸ ਤਰ੍ਹਾਂ ਇਹ ਖੂਬਸੂਰਤ ਨਜ਼ਰ ਆਉਂਦਾ। ਮੈਂ ਉਹ ਜਗ੍ਹਾ ਵੇਖੀ ਹੈ ਕਿਉਂਕਿ ਉਹ ਵੀ ਪਾਕਿਸਤਾਨ 'ਚ, ਉੱਥੇ ਆਖਰੀ ਬਾਰਡਰ ਲਾਈਨ ਦੇ ਉੱਤੇ ਮੈਂ ਗਿਆ। ਉੱਥੇ ਗਰਨੇ ਪੀਰ ਦਾ ਇੱਕ ਮਜ਼ਾਰ ਹੈ ਜੀ। ਉਹਦੇ ਤੋਂ ਤਕਰੀਬਨ 1 ਫਰਲਾਂਗ ਜਾਂ 2 ਫਰਲਾਂਗ ਪਰਲੇ ਪਾਸੇ ਉੱਤੋਂ ਪਹਾੜਾਂ ਤੋਂ ਥੱਲੇ ਡਿੱਗਦਾ। ਅਖਨੂਰ ਸ਼ਹਿਰ ਉਹਦੇ ਬਿਲਕੁਲ ਨਾਲ ਹੈ, ਚੜ੍ਹਦੇ ਪਾਸੇ ਉਹਦੀ ਟ੍ਰੈਫਿਕ ਸਾਰੀ ਚੱਲਦੀ, ਜਿਹੜਾ ਜੰਮੂ ਦੀ ਤਹਿਸੀਲ ਹੈ ਉਹ ਨਜ਼ਰ ਆਉਂਦੀ ਹੈ। ਜਿਹੜਾ ਨਾ ਜੀ ਆਸ਼ਕਾਂ ਦਾ ਸਿਲਸਿਲਾ, ਇਹ ਚਨਾਹ ਦੇ ਕੰਢੇ ਜ਼ਿਆਦਾ ਆਸ਼ਿਕ ਹੋਏ ਨੇ, ਮਸਲਨ ਸੋਹਣੀ ਮਹੀਵਾਲ ਵੀ, ਹਾਂਜੀ। ਅੱਗੇ ਜਨਾਬ ਤੁਹਾਡੇ ਹੀਰ ਰਾਂਝਾ ਵੀ ਜੀ, ਅੱਗੇ ਮਿਰਜ਼ਾ ਸਾਹਿਬਾਂ ਵੀ, ਹਾਂਜੀ। ਇਹ ਤੇ ਜਿਹੜੇ ਨੇ ਨਾ ਤਿੰਨੇ ਮਸ਼ਹੂਰ ਆਸ਼ਿਕ ਜਿਹੜੇ ਨੇ ਇਹ ਸਾਰੇ ਚਨਾਹ ਦੇ ਕੰਢੇ ਦੇ ਉੱਤੇ ਹੀ ਹੋਏ ਨੇ ਜੀ। ਕਿਉਂਕਿ ਦਾਨਾਬਾਦ ਜਿਹੜਾ ਮਤਲਬ ਹੈ ਕਿ ਇਹ ਚੰਗ ਦੇ ਕੋਲੋਂ ਵੀ ਲੰਘਦਾ, ਹਾਂਜੀ, ਤੇ ਦਾਨਾਬਾਦ ਤੋਂ ਵੀ ਲੈਂਦੇ ਲੈਂਦੇ ਲੰਘਦਾ ਇਹ ਜਿਹੜਾ ਦਰਿਆ ਚਨਾਹ ਹੈ, ਹਾਂਜੀ। ਤੇ ਗੁਜਰਾਤ ਦੇ ਕੋਲੋਂ ਦੀ ਲੰਘਦਾ ਜਿੱਥੇ ਸੋਹਣੀ ਤੇ ਮਹੀਵਾਲ ਦਾ ਕਿੱਸਾ, ਬਲਕਿ ਉਹ ਤੇ ਪਾਣੀ 'ਚ ਹੀ ਡੁੱਬ ਕੇ ਤੇ ਉਹਨਾਂ ਦੀਆਂ ਲਾਸ਼ਾਂ ਰੁੜ ਗਈਆਂ। ਤੇ ਅੱਗੇ ਸਿੰਧ ਦੇ ਵਿੱਚ ਸ਼ਦਾਦਕੋਟ ਇੱਕ ਜਗ੍ਹਾ, ਉੱਥੇ ਉਹਨਾਂ ਦੇ ਮਜ਼ਾਰ ਨੇ ਹੀਰ ਆਪਣਾ ਸੋਹਣੀ ਤੇ ਮਹੀਵਾਲ ਦੇ। ਅੱਛਾ। ਤੋ ਉਹਦੇ ਕੰਢੇ ਜਿਹੜਾ ਨਾ ਮਤਲਬ ਇਹ ਆਸ਼ਿਕ ਲੋਕ ਹੀ ਹੋਏ ਨੇ। ਔਰ ਅੱਗੇ ਜਿਹੜਾ ਨਾ ਜੀ ਵਹਿਤ ਆਉਂਦੇ ਨੇ ਜੇਲਮ ਨੂੰ ਜੀ। ਤੋ ਜੇਲਮ ਜਿਹੜਾ ਉਹਦੇ ਕੰਢੇ ਜਿਹੜਾ ਨਾ ਫਕੀਰਾਂ ਦਾ ਡੇਰਾ ਰਿਹਾ, ਹਾਂਜੀ। ਤੁਸੀਂ ਵੇਖੋ ਨਾ ਜੀ ਕਿ ਇੱਥੇ ਵੀ ਮੀਆਂ ਮੁਹੰਮਦ ਬਖਸ਼ ਸਾਹਿਬ ਵੀ ਫਕੀਰ ਬੜੇ ਵੱਡੇ ਜੇਲਮ ਦੇ ਉੱਤੇ। ਅੱਗੇ ਫਿਰ ਚਲੇ ਜਾਓ ਤੇ ਅੱਗੇ ਹਜ਼ਰਤ ਸੁਲਤਾਨ ਬਾਹੂ ਉਹਨਾਂ ਦੇ ਵੀ ਕੋਲੋਂ ਲੰਘਦਾ, ਹਾਂਜੀ। ਤੋ ਇਸ ਤਰ੍ਹਾਂ ਹੀ ਕਰਕੇ ਜਿਹੜੇ ਉਹ ਅੱਗੇ ਜਿਹੜਾ ਨਾ ਇਹ ਬਣ ਜਾਂਦਾ ਦਰਿਆ ਵੱਡਾ, ਤੇ ਅੱਗੇ ਜਾ ਕੇ ਉਹ ਜਿਹੜਾ ਮਿਠਨਕੋਟ ਉਹਦੇ ਵੀ ਲਾਗੇ ਹੀ ਹੈ। ਤੋ ਇਹਦੇ ਮੁਤਲਕ ਦੱਸਿਆ ਕਿ ਇਹਦੇ ਉੱਤੇ ਫਕੀਰਾਂ ਦਾ ਵਾਸ ਹੈ, ਸਾਧਕ ਲੋਕਾਂ ਦਾ ਵਾਸ ਹੈ, ਹਾਂਜੀ, ਸੱਚਿਆਂ ਲੋਕਾਂ ਦਾ। ਤੇ ਚਨਾਹ ਦੇ ਕੰਢੇ ਆਸ਼ਕਾਂ ਦਾ ਵਾਸ ਹੈ, ਤੇ ਰਾਵੀ ਜਿਹੜਾ ਇਹ ਰਾਸ਼ਕਾਂ ਦਾ ਵਾਸ ਹੈ, ਹਾਂਜੀ। ਤੇ ਤੁਸੀਂ ਹੁਣ ਵੀ ਵੇਖ ਲਓ ਸਮਗਲਿੰਗ ਵੀ ਇਹ ਉਹ ਰਾਵੀ ਦੇ ਕੰਢੇ ਤੇ ਸਾਰਾ ਮਤਲਬ ਫਿਰ ਡੰਗਰ ਚੰਗਰ ਖੋਲਣ ਵਾਧਾ ਘਾਟਾ ਬੜਾ ਕੁਝ ਚੱਲਦਾ, ਹਾਂਜੀ। ਲਓ ਜੀ ਪਿਆਰਿਓ, ਜਿਹੜਾ ਅਖਾਨ ਸਾਡੇ ਦੋਸਤਾਂ ਨੇ ਭਿਜਵਾਇਆ ਉਹਦੇ ਮੁਤਾਬਕ, ਕਿਉਂਕਿ ਅਖਾਨ ਜਿਹੜੇ ਨੇ ਇਹ ਸਦੀਆਂ ਦੇ ਮੁਸਲਸਲ ਤਜਰਬਾਤ ਦਾ ਨਿਚੋੜ ਹੁੰਦੇ ਨੇ ਤੇ ਉਹਨਾਂ ਦੇ ਸਿੱਟੇ ਦੇ ਵਿੱਚ ਮਾਰਜ਼ੇ ਵਜੂਦ ਵਿੱਚ ਆਉਂਦੇ ਨੇ। ਇਸ ਵਾਸਤੇ ਸਾਡੇ ਕੁਝ ਦੋਸਤ ਜਿਹੜੇ ਨੇ ਨਾ ਉਹ ਨਾਰਾਜ਼ ਹੋ ਜਾਂਦੇ ਨੇ ਸਾਡੀਆਂ ਬਾਜ਼ ਗੱਲਾਂ ਤੋਂ। ਅਸੀਂ ਇਹ ਉਹਨਾਂ ਦੇ ਨੋਟਿਸ 'ਚ ਲਿਆਉਣਾ ਚਾਹੁੰਦੇ ਹਾਂ। ਪਿੱਛੇ ਜੇ ਮਿਸਾਲ ਦੇ ਤੌਰ 'ਤੇ ਇੱਕ ਵਲੌਗ ਦੇ ਵਿੱਚ ਗੱਲਬਾਤ ਕਰਦੇ ਹੋਇਆਂ ਅਸਾਂ ਦੱਸਿਆ ਵੀ ਫੈਸਲਾਬਾਦ ਦੇ ਲੋਕ ਬੜੇ ਮਖੌਲੀਏ ਹੁੰਦੇ ਨੇ,
ਸਾਡੇ ਇੱਕ ਬੜੇ ਪਿਆਰੇ ਦੋਸਤ ਨੇ, ਉਹਨਾਂ ਨੇ ਫਿਰ ਕਮੈਂਟ ਕੀਤਾ, ਉਹਨਾਂ ਆਖਿਆ ਜੀ ਫੈਸਲਾਬਾਦ ਦੇ ਲੋਕ ਸਾਰੇ ਮਖੌਲੀਏ ਨਹੀਂ ਹੁੰਦੇ, ਇੱਥੇ ਬੜੇ ਬੜੇ ਸੰਜੀਦਾ ਲੋਕ ਵੀ ਹੁੰਦੇ ਨੇ, ਬੜੇ ਬੜੇ ਵੱਡੇ ਲਿਖਾਰੀ ਲੇਖਕ, ਬੜੇ ਬੜੇ ਵੱਡੇ ਇੰਜੀਨੀਅਰਸ ਇੱਥੇ ਹੋਏ ਨੇ, ਐਵੇਂ ਤਾਂ ਨਹੀਂ ਇਹਨੂੰ ਪਾਕਿਸਤਾਨ ਦਾ ਮਾਨਚੈਸਟਰ ਆਖਿਆ ਜਾਂਦਾ। ਔਰ ਬਿਲਕੁਲ ਸਾਡੇ ਉਸ ਮੁਅੱਜ਼ਜ਼ ਦੋਸਤ ਦੀ ਬਾਤ ਵੀ ਸਹੀ ਹੈ, 100% ਸਹੀ ਹੈ ਕਿ ਵਾਕਈ ਅਸੀਂ ਕੁਝ ਲੋਕਾਂ ਨੂੰ ਮੱਥੇ ਰੱਖ ਕੇ ਸਾਰੇ ਮਹਿਕਮੇ ਨੂੰ ਹੀ ਗੰਦਾ ਕਹਿ ਦਿੰਦੇ ਹਾਂ, ਜਿਵੇਂ ਅਸੀਂ ਆਖ ਦਿੰਦੇ ਹਾਂ ਜੀ ਪੁਲਿਸ ਦਾ ਮਹਿਕਮਾ। ਔਰ ਅਸੀਂ ਜ਼ਾਤੀ ਤੌਰ 'ਤੇ ਵੀ ਜਾਣਦੇ ਹਾਂ ਕਿ ਪੁਲਿਸ ਦੇ ਵਿੱਚ ਬੜੇ ਬੜੇ ਵਲੀ ਅੱਲਾ ਲੋਕ ਵੀ ਹੈ ਨੇ। ਪਿਆਰਿਓ ਵੇਖੋ ਨਾ, ਇਖਤਿਆਰ ਹੁੰਦਿਆਂ ਹੋਇਆਂ ਇੱਕ ਪੁਲਿਸ ਆਫੀਸਰ ਆਪਣੀ ਉਸ ਇਖਤਿਆਰ ਨੂੰ, ਆਪਣੀ ਉਸ ਕੁਦਰਤ ਨੂੰ ਅੱਲਾਹ ਪਾਕ ਦੀ ਰਜ਼ਾ ਦੇ ਵਾਸਤੇ, ਅੱਲਾਹ ਪਾਕ ਦੇ ਬੰਦਿਆਂ ਦੀ ਭਲਾਈ ਦੇ ਉੱਤੇ ਖਰਚ ਕਰੇ ਤੇ ਉਦੋਂ ਵੱਡਾ ਫਿਰ ਕਿਹੜਾ ਵਲੀ ਅੱਲਾ ਹੈ। ਲੇਕਿਨ ਗੱਲ ਕੀਤੀ ਜਾਏ ਤਾਂ ਪੂਰੇ ਮਹਿਕਮਾ ਪੁਲਿਸ ਨੂੰ ਨਿੰਦ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਰਾਵੀ ਰਾਸ਼ਕਾਂ ਤੇ ਚਨਾਹ ਆਸ਼ਕਾਂ ਤੇ ਵੈਦ ਸਾਧਕਾਂ, ਇਹ ਇੱਕ ਅਖਾਨ ਹੈ ਔਰ ਸਦੀਆਂ ਦੇ ਤਜਰਬੇ ਤੇ ਉਹਨਾਂ ਤਜਰਬਿਆਂ ਦਾ ਤਸਲਸਲ ਇਹੋ ਹੀ ਆਖਦਾ ਹੈ। ਲੇਕਿਨ ਅਸੀਂ ਇੱਥੇ ਵੀ ਮਾਰਜਨ ਰੱਖਾਂਗੇ ਕਿ ਸਾਰੇ ਰਾਵੀ ਦੇ ਕੰਢੇ ਤੇ, ਰਾਵੀ ਦੇ ਆਲੇ ਦੁਆਲੇ ਵਸਣ ਵਾਲੇ ਲੋਕ ਸਾਰੇ ਹੀ ਖੂਨਖਾਰ ਨਹੀਂ ਹੁੰਦੇ, ਜਾਂ ਸਾਰੇ ਹੀ ਲੁੱਟਮਾਰ ਕਰਨ ਵਾਲੇ ਨਹੀਂ ਹੁੰਦੇ, ਸਾਰੇ ਹੀ ਰਾਸ਼ਕ ਨਹੀਂ ਹੁੰਦੇ। ਵਿੱਚ ਅੱਲਾਹ ਪਾਕ ਦੇ ਬੜੇ ਬੜੇ ਪਿਆਰੇ ਔਰ ਨੇਕ ਬੰਦੇ ਵੀ ਹੋਣਗੇ, ਲੇਕਿਨ ਮੈਜੋਰਿਟੀ ਜਿਹੜੀ ਹੈ ਇਸ ਅਖਾਨ ਦੇ ਮੁਤਾਬਕ ਅਜਿਹਿਆਂ ਲੋਕਾਂ ਦੀ ਹੋਈ ਹੁੰਦੀ ਹੈ। ਇਸੇ ਤਰ੍ਹਾਂ ਹੀ ਚਨਾਬ ਦੇ ਦੰਦੇ ਤੇ ਸੱਜੇ ਖੱਬੇ ਅਸੀਂ ਵੇਖਦੇ ਹਾਂ ਤੇ ਰੋਮਾਨਵੀ ਦਾਸਤਾਨਾਂ ਜੱਗ ਮਸ਼ਹੂਰ ਜਿਹੜੀਆਂ ਹੋਈਆਂ ਉਹਨਾਂ ਨੇ ਜਨਮ ਲਿਆ। ਔਰ ਇਹ ਵੀ ਗੱਲ ਬਾਜਵਾ ਸਾਹਿਬ ਬੜੀ ਪਿਆਰੀ ਨਖੇੜ ਦਿੱਤੀ ਕਿ ਜਿਹੜਾ ਜੇਹਲਮ ਦਾ ਦਰਿਆ ਹੈ, ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਆਪਣੀ ਕਿਤਾਬ ਸੈਫਲ ਮਲੂਕ ਦੇ ਵਿੱਚ ਆਪਣਾ ਪਤਾ ਦੱਸਦੇ ਨੇ, ਫਰਮਾਉਂਦੇ ਨੇ ਜੇਹਲਮ ਘਾਟੋਂ ਪਰਬਤ ਪਾਸੇ ਮੀਰਪੁਰੇ ਥੀ ਦੱਖਣ ਤੇ ਖੜੀ ਮੁਲਕ ਵਿੱਚ ਲੋੜਨ ਜਿਹੜੇ ਤਲਬ ਬੰਦੇ ਦੀ ਰੱਖਣ। ਯਾਨੀ ਜੇਹਲਮ ਘਾਟ ਦੇ ਪਰਬਤ ਪਾਸੇ ਆਪ ਦਾ ਆਸਤਾਨਾ ਆਲੀਆ ਹੈ। ਇਸੇ ਤਰ੍ਹਾਂ ਅੱਗੇ ਹਜ਼ਰਤ ਸੁਲਤਾਨੁਲ ਆਰਫੀਨ ਦਾ ਦਰਬਾਰ ਸ਼ਰੀਫ ਵੀ ਇਸੇ ਦਰਿਆ ਦੇ ਦੰਦੇ ਦੇ ਉੱਤੇ ਵੇ। ਸੱਚਿਆਂ ਦਾ ਵਾਸਾ, ਸੱਚਿਆਂ ਦਾ ਬਸੇਰਾ ਦਰਿਆਏ ਜੇਹਲਮ ਦੇ ਕੰਢਿਆਂ ਤੇ ਰਿਹਾ। ਇਸ ਇਲਾਕੇ ਦੇ ਸ਼ੁਹਦਾ ਬੜੇ ਮਸ਼ਹੂਰ ਹੋਏ। ਇਸ ਇਲਾਕੇ ਦੇ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਸਾਡੀ ਪਾਕਿਸਤਾਨ ਆਰਮੀ ਦੇ ਵਿੱਚ ਸਰਵਿਸ ਕਰਦੇ ਨੇ। ਜੇਹਲਮ ਔਰ ਉਹਦੇ ਆਲੇ ਦੁਆਲੇ ਦੇ ਜਿੰਨੇ ਇਲਾਕੇ ਨੇ। ਤੇ ਪਿਆਰਿਓ, ਇਹ ਅਖਾਨ ਜਿਹੜਾ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕੀਤਾ, ਇਹਦੇ ਤੋਂ ਇਹ 3 ਦਰਿਆਵਾਂ ਦੀ ਔਰ ਇਹਨਾਂ ਦੇ ਪਾਣੀਆਂ ਦੀ ਤਾਸੀਰ ਮੁਰਾਦ ਲਈ ਗਈ ਹੈ ਕਿ ਇਹਨਾਂ ਦਰਿਆਵਾਂ ਦੇ ਕੰਢਿਆਂ ਤੇ ਵਸਣ ਵਾਲੇ ਲੋਕਾਂ ਦੇ ਵਿੱਚ ਇਹ ਸਿਫਾਤ ਹੁੰਦੀਆਂ ਨੇ। ਬਾਜਵਾ ਸਾਹਿਬ ਸਾਡੇ ਇੱਕ ਬੜੇ ਮੋਹਤਰਮ ਦਰਸ਼ਕ ਨੇ, ਉਹਨਾਂ ਦਾ ਜਨਾਬ ਨਾਮੇ ਹੈ ਅਮਜਦ ਅਲੀ ਬਾਗ ਫਿਰਦੌਸੀ, ਤਲਾ ਗੰਗ ਤੋਂ ਉਹਨਾਂ ਦਾ ਤਾਲੁਕ ਹੈ। ਉਹਨਾਂ ਇੱਕ ਅਖਾਨ ਭਿਜਵਾਇਆ ਜੀ, ਭਈ 2.5 ਮੀਲ ਟੁਰੀ ਨਾ ਤੇ 5 ਰਾਤਾਂ ਰਹੀਆਂ ਤੇ ਜੱਗ ਭੈੜਾ ਸੱਥਾਂ ਗੱਤੀ ਖਲਾ, ਚੰਗੀ ਅੱਪੜ ਪਈਆਂ। ਹਾਂਜੀ, ਇਸ ਅਖਾਨ ਵਿੱਚ ਦੱਸਿਆ ਗਿਆ ਹੈ ਕਿ ਲੋਕ ਕਿਸੇ ਤੇ ਇਲਜ਼ਾਮ ਜਾਂ ਦੋਸ਼ ਲਾਉਣ ਲੱਗਿਆਂ ਬਾਤ ਦਾ ਬਤੰਗੜ ਬਣਾ ਦਿੰਦੇ ਨੇ। ਮਸਲਨ ਇੱਕ ਬੀਬੀ ਏ, ਉਹ ਘਰ ਵਾਲਿਆਂ ਨਾਲ ਝਗੜ, ਵੇਖੋ ਨਾ ਲੜਾਈ ਝਗੜਾ, ਇਕੱਠੇ ਭਾਂਡੇ ਵੀ ਖੜਕ ਪੈਂਦੇ ਨੇ। ਹਾਂਜੀ ਹਾਂਜੀ। ਕਿਤੇ ਮੀਆਂ ਬੀਵੀ ਦਾ ਆਪਸ 'ਚ ਬੋਲ ਬੁਲਾਰਾ ਹੋ ਕੇ ਤੇ ਬੀਬੀਆਂ ਨੇ ਰੁੱਸ ਕੇ ਪੇਕਿਆਂ ਨੂੰ ਜਾਣਾ ਹੁੰਦਾ ਹੈ। ਹਾਂਜੀ, ਜਦੋਂ ਵੀ ਜ਼ਿਆਦਾ ਜਾਂ ਵੈਸੇ ਵੀ ਉਦਾਸ ਹੋਈਆਂ ਹੁੰਦੀਆਂ ਆਪਣੇ ਪੇਕਿਆਂ ਬਾਝੋਂ, ਦੂਰ ਦਰਾਜ ਪੇਕੇ ਹੋਣ, ਤੇ ਉਹ ਫਿਰ ਨਾ ਕੋਈ ਝਗੜਾ ਮਾੜਾ ਮੋਟਾ ਹੋਏ ਤੇ ਮੈਂ ਚੱਲੀ ਆ ਭਰਾਵਾਂ ਦੇ, ਹੁਣ ਮੈਨੂੰ ਲੈ ਆਵੀਂ, ਆਹ ਕਰੀ ਉਹ ਕਰੀ। ਤੇ ਉਹਦੇ 'ਚ ਦੱਸਿਆ ਗਿਆ ਕਿ ਮੈਂ ਤੇ 2.5 ਮੀਲ ਵੀ ਨਹੀਂ ਟੁਰੀ ਉਸ ਬੱਸੋਂ ਦੇ ਵਿੱਚ ਜਿਹਦਾ ਇਹ ਅਖਾਨ ਹੈ ਨਾ, ਉਹਦੇ 'ਚ ਪੇਕੇ ਕਿਤੇ ਦੂਰ ਵੀ ਨੇੜੇ ਵੀ ਆਉਣ ਤੋਂ ਪਹਾੜੀਆਂ ਭੂੜੀਆਂ ਲੰਘਦਿਆਂ ਉਹ ਦੂਰ ਹੀ ਹੋ ਜਾਂਦਾ ਪੈਂਦਾ। 2.5 ਮੀਲ ਵੀ 20 ਮੀਲ ਉਹ ਸਿੱਧਾ ਰਾਹ ਹੁੰਦਾ ਹੀ ਕੋਈ ਨਹੀਂ। ਅੱਛਾ, ਤੇ ਉਹਦੇ 'ਚ ਉਹਨੇ ਆਖਿਆ ਕਿ ਮੈਂ 2.5 ਮੀਲ ਹਾਲੀ ਟੁਰੀ ਨਹੀਂ ਤੇ ਮੇਰੀਆਂ ਗੱਲਾਂ ਜਿਹੜੀਆਂ ਮੇਰੇ ਸਹੁਰਿਆਂ ਦੇ ਪਿੰਡ ਨੇ ਉਹ ਬਣਾ ਲਿਆ ਜੀ ਕਿ 5 ਰਾਤਾਂ ਕਿਤੇ ਰਹਿ ਆਈਏ। ਹਾਂਜੀ, ਤੇ ਪਤਾ ਨਹੀਂ ਕਿਹਦੇ ਕੋਲ ਰਹਿ ਆਈਏ। ਹਾਂਜੀ, ਤੇ ਪਰੇ ਬੈਠਣ ਡੱਠੀ ਹੈ। ਹਾਂਜੀ,
ਤੇ ਪਰੇ ਬੈਠੀਆਂ ਨੇ ਤੋ ਪਿਆਂ ਨੇ ਇਹਦਾ ਨਖੇੜਾ ਕਰੋ ਕਿ ਕਿਹਦੇ ਕੋਲ 5 ਰਾਤਾਂ ਰਹੀ ਆ। ਹਾਲਾਂ ਮੈਂ ਤੇ 2.5 ਮੀਲ ਵੀ ਨਹੀਂ ਟੁਰੀ ਹੈ ਜੀ। ਤੇ ਮਤਲਬ ਮੈਂ ਪੇਕੇ ਵੀ ਨਹੀਂ ਆਪਣੀ। ਤੇ ਮਤਲਬ ਇਹ ਗੱਲ ਇਹ ਹੈ ਕਿ ਇਹਨਾਂ ਇਹ ਮੇਰੇ ਤੇ ਇਲਜ਼ਾਮ ਇਹਦੇ 'ਚ ਦੱਸਿਆ ਗਿਆ ਕਿ ਅਸੀਂ ਲੋਕ ਜਦੋਂ ਕਿਸੇ ਤੇ ਇਲਜ਼ਾਮ ਲਾਉਂਦੇ ਆ ਤੇ 10 ਦੀਆਂ 10 ਉਂਗਲਾਂ ਉਹਦੇ ਹੱਲ ਕਰ ਦਿੰਦੇ ਆ ਹਾਂਜੀ। ਔਰ ਅਸੀਂ ਹਾਲ ਹਕੀਕਤ ਨੂੰ ਪਰਖਦੇ ਵੇਖਦੇ ਨਹੀਂ ਕਿ ਇਹਨੇ ਉਹ ਕਿਹਾ ਕਿ ਮੈਂ ਤੇ 2.5 ਮੀਲ ਵੀ ਹਾਲੀ ਨਹੀਂ ਟੁਰੀ ਤੇ ਇਹਨਾਂ ਮੇਰੇ ਨਾਵੇਂ ਲਾਤੀਆਂ ਨੇ ਜੀ 5 ਰਾਤਾਂ ਖੋਰੇ ਕਿਹਦੇ ਕੋਲ ਜਾ ਕੇ ਰਹੀ ਹੈ, ਕਿਸੇ ਗੈਰ ਬੰਦੇ ਕੋਲ ਰਹੀ ਹੈ। ਤੇ ਇੱਥੇ ਸੱਥਾਂ ਦਾ ਮਤਲਬ ਹੈ ਮਜਲਸਾਂ ਹਾਂਜੀ ਪਰੇ ਲੱਗ ਗਈ ਹੈ। ਸੱਥਾਂ ਗੱਤੀ ਖਲਾ ਯਾਨੀ ਪਰੇ ਬਿਠਾਈ ਬੈਠੇ ਨੇ ਹਾਂਜੀ। ਤੋਂ ਆਂਦੀ ਹੈ ਮੈਂ ਚੰਗੀ ਅਪੜ ਗਈਆਂ ਮਤਲਬ ਮੈਨੂੰ ਇਹਨਾਂ ਚੰਗਾ ਪੜਾ ਛੜਿਆ ਪੇਕੇ। ਤੋ ਇਹਦੇ 'ਚ ਅਖਾਣ 'ਚ ਇਹ ਹੀ ਦੱਸਿਆ ਕਿ ਸਾਨੂੰ ਕਿਸੇ ਤੇ ਇਸ ਤਰ੍ਹਾਂ ਦੇ ਉਹਨਾਂ ਲੋਕਾਂ ਦੀ ਨਿੰਦਿਆ ਕੀਤੀ ਗਈ ਹੈ ਜਿਹੜੇ ਐਵੇਂ ਹੀ ਕਿਸੇ ਤੇ ਨਾ ਝੂਠੇ ਦੋਸ਼ ਲਾ ਦਿੰਦੇ ਨੇ, ਇਲਜ਼ਾਮ ਲਾ ਦਿੰਦੇ ਨੇ। ਐਡੀ ਕੋਈ ਗੱਲ ਨੂੰ ਐਡਾ ਵੱਡਾ ਗੱਲੂ ਬਣਾ ਦਿੰਦੇ ਨੇ ਹਾਂਜੀ। ਜਦੋਂ ਕਿ ਹੋਇਆ ਕੁਝ ਵੀ ਨਹੀਂ ਹੁੰਦਾ, ਅਸਲ ਹਕੀਕਤ ਕੁਝ ਹੋਰ ਹੁੰਦੀ ਹੈ ਤੇ ਉਹਨੂੰ ਮਤਲਬ ਉਹਦੇ 'ਚ ਐਡੀ ਵੱਡਾ ਪਹਾੜ ਉਸਾਰ ਦਿੰਦੇ ਨੇ। ਹਾਂਜੀ ਹਾਂਜੀ। ਲਓ ਜੀ ਸਾਹਿਬੋ, ਇਹ ਸਾਡੇ ਭਾਈ ਅਮਜਦ ਅਲੀ ਬਾਗ ਫਿਰਦੌਸੀ ਅੱਗੇ ਵੀ ਬੜੇ ਬੜੇ ਪਿਆਰੇ ਅਖਾਣ ਭਿਜਵਾਉਂਦੇ ਨੇ। ਅੱਜ ਜਿਹੜਾ ਇਹਨਾਂ ਅਖਾਣ ਭਿਜਵਾਇਆ ਹੈ ਇਹ ਵੀ ਬੜਾ ਹੀ ਮੱਤ ਭਰਿਆ ਹੈ। ਬਾਬਾ ਜੀ ਪੈ ਦੱਸਦੇ ਨੇ ਬਾਜਵਾ ਸਾਹਿਬ ਭਈ 2.5 ਮੀਲ ਟੁਰੀ ਨਾ ਤੇ 5 ਰਾਤਾਂ ਰਹੀਆਂ। ਭਈ ਘਰੋਂ ਲੜ ਕੇ ਜੂ ਇੱਕ ਸਾਡੀ ਇਸ ਪੰਜਾਬ ਦੀ ਔਰਤ ਟੁਰ ਪਈ ਹੈ। ਅਕਸਰ ਬਾਜਵਾ ਸਾਹਿਬ ਆਂਦੇ ਨੇ ਹੋ ਪੈਂਦੀ ਹੈ ਘਰਾਂ ਦੇ ਵਿੱਚ ਛੋਟੀ ਮੋਟੀ ਲੜਾਈ ਤੇ ਉਹ ਹਾਲੀ ਘਰੋਂ 2.5 ਮੀਲ ਦੂਰ ਵੀ ਨਹੀਂ ਗਈ। ਤੇ ਮਗਰੋਂ ਹੋਇਆ ਕੀ ਹੈ ਕਿ ਇਹ ਉਹਦੇ ਤੇ ਇਲਜ਼ਾਮ ਲਾ ਦਿੱਤਾ ਗਿਆ ਹੈ ਉਸ ਪਾਕਬਾਜ਼ ਬੀਬੀ ਉਹਦੀ ਨੇਕ ਸ਼ੋਹਰਤ ਨੂੰ ਦਾਗਦਾਰ ਕਰਨ ਦੇ ਵਾਸਤੇ ਵੀ 5 ਰਾਤਾਂ ਪਤਾ ਨਹੀਂ ਕਿੱਥੇ ਰਹਿ ਆਈ ਹੈ। ਤੇ ਜੱਗ ਭੈੜਾ ਸੱਥਾਂ ਗੱਤੀ ਖਲਾ ਵੀ ਪਿੱਛੋਂ ਪਰਿਆ ਬਾ ਲਈ ਉਹਦੇ ਸਹੁਰਿਆਂ ਨੇ ਜਾਂ ਲੋਕਾਂ ਪਿੰਡ ਵਾਲਿਆਂ ਨੇ ਚੰਗੀ ਅਪੜ ਪਈਆਂ। ਉਹ ਆਂਦੀ ਹੈ ਮੈਂ ਤੇ ਹਲੀ ਅਪੜੀ ਵੀ ਨਹੀਂ, 2-2.5 ਮੀਲ ਦਾ ਸਾਰਾ ਮੈਂ ਪੰਧ ਤੈਅ ਕੀਤਾ। ਮੁਖਤਸਰਨ ਬਾਤ ਹੈ ਵੇ ਕਿ ਬਾਜਵਾ ਸਾਹਿਬ ਜਿਵੇਂ ਫਰਮਾਇਆ ਸਾਨੂੰ ਕਿਸੇ ਨੇਕ ਸ਼ੋਹਰਤ ਕਿਸੇ ਪਾਕ ਦਾਮਨ ਦੀ ਇੱਜ਼ਤ ਨੂੰ ਦਾਗਦਾਰ ਬਣਾਉਣ ਤੋਂ ਪਹਿਲੇ ਅੱਲਾ ਦੇ ਖੌਫ ਤੋਂ ਡਰਨਾ ਚਾਹੀਦਾ ਔਰ ਫੱਟ ਚੁੱਕ ਕੇ ਕਿਸੇ ਦੇ ਝੂਠੇ ਸੱਚੇ ਇਲਜ਼ਾਮ ਨਹੀਂ ਲਾ ਦੇਣੇ ਚਾਹੀਦੇ। ਬਾਜਵਾ ਸਾਹਿਬ ਭਾਈ ਪਰਮਿੰਦਰ ਸਿੰਘ ਇਹ ਜਨਾਬ ਕੈਨੇਡਾ ਮੁਕੀਮ ਨੇ ਤੇ ਉੱਥੋਂ ਦਾ ਇੱਕ ਲੋਕਲ ਰੇਡੀਓ ਹੈ ਕਾਮਨ ਹੈਰੀਟੇਜ, ਉਹਦੇ ਵਿੱਚ ਕੋ ਹੋਸਟ ਵੀ ਨੇ ਸਾਂਝਾ ਵਿਰਸਾ। ਅੱਛਾ ਹਾਂਜੀ। ਉਹਦੇ ਵਿੱਚ ਜਨਾਬ ਇਹ ਸ਼ਰੀਕ ਮੇਜ਼ਬਾਨ ਵੀ ਨੇ ਤੇ ਪ੍ਰੈਜੈਂਟੇਸ਼ਨ ਕਰਦੇ ਨੇ ਪੰਜਾਬੀ ਪ੍ਰੋਗਰਾਮਾਂ ਦੀ। ਉਹਨਾਂ ਨੇ ਇੱਕ ਅਖਾਣ ਭਿਜਵਾਇਆ ਭਈ ਯਮਲਾ ਜੱਟ ਤੇ ਖੁਦਾ ਨੂੰ ਪੈ ਗਿਆ ਚੋਰ। ਹਾਂਜੀ ਜੀ। ਇਹਦਾ ਕੀ ਮਤਲਬ? ਇਹਦਾ ਮਤਲਬ ਇਹ ਵੇ ਕਿ ਇਹਦਾ ਦੂਜੀ ਸ਼ਕਲ ਇਹ ਵੇ ਕਿ ਜੱਟ ਹੋ ਗਿਆ ਯਮਲਾ ਜੀ ਤੇ ਰੱਬ ਨੂੰ ਪੈ ਗਿਆ ਚੋਰ। ਅੱਛਾ ਜੀ। ਇਹਦਾ ਮਤਲਬ ਇਹ ਵੇ ਵੀ ਜੱਟ ਜਿਹੜਾ ਬੜਾ ਚਲਾਕ ਤੇ ਚਾਤਰ ਹੁੰਦਾ ਹੈ ਜੀ, ਉਹ ਤੁਹਾਨੂੰ ਜ਼ਾਹਰੀ ਤੌਰ ਤੇ ਯਮਲਾ ਵੀ ਦਿਸਦਾ ਹੋਏਗਾ ਨਾ ਫੇਰ ਵੀ ਤੁਹਾਡੇ ਤੋਂ ਦਾ ਨਹੀਂ ਖਾਏਗਾ। ਅੱਛਾ। ਯਾਨੀ ਦੱਸਿਆ ਗਿਆ ਕਿ ਉਹ ਐਡਾ ਚਾਲਾਕ ਤੇ ਐਡਾ ਮਤਲਬ ਸਿਆਣਾ ਹੁੰਦਾ ਹੈ ਤੇ ਉਹ ਆਪਣਾ ਕਦੀ ਦਾ ਨਹੀਂ ਬਸਣਾ ਮਤਲਬ ਹੱਥ ਅਗਲੇ ਨੂੰ ਦਿੰਦਾ। ਤੇ ਤੁਹਾਨੂੰ ਜ਼ਾਹਰੀ ਤੌਰ ਤੇ ਅਗਲੇ ਯਮਲਾ ਵੀ ਦਿਸੇ ਨਾ ਹਾਂਜੀ ਤੇ ਜਾਂ ਯਮਲਾ ਦਿਸੇ ਪਈਏ ਸੱਚੀ ਮੁੱਚੀ ਯਮਲਾ ਹੋ ਗਿਆ ਤੇ ਸਮਝੋ ਭਈ ਖੁਦਾ ਦਾ ਕੋਈ ਘਰ ਲੁੱਟ ਕੇ ਲੈ ਗਿਆ ਹਾਂਜੀ। ਕਿਉਂਕਿ ਖੁਦਾ ਦਾ ਤੇ ਘਰ ਕੋਈ ਨਹੀਂ ਨਾ ਲੁੱਟ ਸਕਦਾ ਹਾਂਜੀ। ਖੁਦਾ ਨੂੰ ਤੇ ਚੋਰ ਨਹੀਂ ਪੈ ਸਕਦੇ। ਬੱਲੇਵਾਨ ਨੇ ਅਗਰ ਜੱਟ ਯਮਲਾ ਕਿਤੇ ਦਿਸ ਪਵੇ ਨਾ ਤੇ ਇਹ ਸਮਝ ਲਓ ਵੀ ਖੁਦਾ ਦਾ ਕੋਈ ਘਰ ਲੁੱਟ ਕੇ ਲੈ ਗਿਆ। ਮਤਲਬ ਜੱਟ ਯਮਲਾ ਹੁੰਦਾ ਹੀ ਨਹੀਂ ਉਹ ਯਾਨੀ ਯਮਲਾ ਵੀ ਹੋਵੇ, ਉਹ ਯਮਲਾ ਵੀ ਹੋਵੇ ਫੇਰ ਵੀ ਯਮਲਾ ਨਹੀਂ ਹੁੰਦਾ ਹਾਂਜੀ। ਇਹਦੇ 'ਚ ਇਹ ਦੱਸਿਆ ਗਿਆ ਕਿ ਉਹ ਜ਼ਾਹਰੀ ਤੌਰ ਤੇ ਅਗਰ ਯਮਲਾ ਦਿਸਦਾ ਹੈ ਹਾਂਜੀ ਤੇ ਕਮਲਾ ਜਾਂ ਰਮਲਾ, ਕਮਲਾ ਵੀ ਤੇ ਇੱਕ ਲਫ਼ਜ਼ ਹੈ ਨਾ, ਕਮਲਾ ਰਮਲਾ ਯਮਲਾ ਇਹ ਦਿਸਦਾ ਹੈ। ਸਾਰੇ ਇਹਨਾਂ ਦੇ ਆਪਣੇ ਆਪਣੇ ਮਾਇਨੇ ਨੇ। ਅੱਛਾ ਤੋ ਮਤਲਬ ਇਹ ਕਿ ਫੇਰ ਇਹ ਸਮਝੋ ਵੀ ਖੁਦਾ ਨੂੰ ਚੋਰ ਪੈ ਗਏ ਨੇ ਜਾਂ ਖੁਦਾ ਦਾ ਘਰ ਕੋਈ ਲੁੱਟ ਕੇ ਲੈ ਗਿਆ। ਜਦੋਂ ਖੁਦਾ ਦਾ ਘਰ ਤੇ ਕੋਈ ਲੁੱਟ ਸਕਦਾ ਹੀ ਨਹੀਂ ਹਾਂਜੀ। ਤੋ ਇਹਦਾ ਮਤਲਬ ਇਹ ਵੇ ਕਿ ਜੱਟ ਯਮਲਾ ਕਦੀ ਹੁੰਦਾ ਹੀ ਨਹੀਂ ਸਕਦਾ। ਹਾਂਜੀ ਹਾਂਜੀ। ਲੋ ਜੀ ਪਿਆਰਿਓ, ਬਾਜਵਾ ਸਾਹਿਬ ਦੱਸਦੇ ਨੇ ਭਈ ਜਿਸ ਤਰ੍ਹਾਂ ਅੱਲਾਹ ਪਾਕ ਸੱਚਾ ਸਾਹਿਬ ਅਲਾ ਕੁੱਲੇ ਸ਼ੈਨ ਕਦੀਰ ਹੈ
ਔਰ ਕੋਈ ਅਸਤਗਫੁਰullah ਅਸਤਗਫੁਰullah ਅੱਲਾਹ ਪਾਕ ਸੱਚੇ ਸਾਈਂ ਦਾ ਘਰ ਨਹੀਂ ਲੁੱਟ ਸਕਦਾ। ਉਂਝ ਜੇ ਵੇਖਿਆ ਜਾਏ ਤੇ ਪਿਆਰਿਓ ਸਾਰੀ ਦੁਨੀਆ ਹੀ ਅੱਲਾਹ ਪਾਕ ਸੱਚੇ ਨੂੰ ਹੀ ਲੁੱਟਣ ਡਈ ਹੈ ਤੇ ਉਹਦਾ ਹੀ ਦਿੱਤਾ ਖਾਣ ਡਈ ਹੈ। ਵੇਖੋ ਨਾ ਜੀ, ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਨੇ ਵੀ ਤੇ ਫਰਮਾਇਆ ਕਿ ਬੁੱਲਿਆ ਪੀ ਸ਼ਰਾਬ ਤੇ ਖਾ ਕਬਾਬ, ਹੇਠ ਬਾਲ ਹਡਾਂ ਦੀ ਅੱਗ, ਤੇ ਚੋਰੀ ਕਰ ਤੇ ਭੰਨ ਘਰ ਰੱਬ ਦਾ, ਉਸ ਠੱਗਾਂ ਦੇ ਠੱਗ ਨੂੰ ਠੱਗ। ਯਾਨੀ ਜਿੰਨੇ ਪੂਰੀ ਦੁਨੀਆ ਦੇ ਸਖੀ ਨੇ, ਧਨਵਾਨ ਨੇ, ਦਿਆਲੂ ਨੇ, ਉਹਨਾਂ ਸਾਰਿਆਂ ਤੋਂ ਵੱਡਾ ਦੇਣ ਵਾਲਾ ਤੇ ਆਪੂ ਅੱਲਾਹ ਪਾਕ ਸੱਚਾ ਸਾਹਿਬ ਹੀ ਹੈ ਨਾ ਜੀ। ਤੇ ਇਸ ਅਖਾਨ ਵਿੱਚ ਇਹ ਆਖਿਆ ਗਿਆ ਹੈ ਕਿ ਜਿਸ ਤਰ੍ਹਾਂ ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਕਿ ਅੱਲਾਹ ਪਾਕ ਨੂੰ ਕੋਈ ਲੁੱਟ ਲੈਗਾ ਜਾਂ ਅੱਲਾਹ ਪਾਕ ਨੂੰ ਕੋਈ ਦਾਲ ਲਾ ਲੈਗਾ, ਉਸੇ ਤਰ੍ਹਾਂ ਜੱਟ ਜਿਹੜਾ ਨਾ ਜੀ, ਉਹ ਭਾਵੇਂ ਯਮਲਾ ਵੀ ਹੋ ਜਾਏ, ਉਹ ਪਾਗਲ ਵੀ ਪਿਆ ਨਜ਼ਰ ਆਵੇ, ਤੁਸੀਂ ਵੇਖੋ ਤੇ ਵੇਖਣ ਜੇ ਤੁਹਾਨੂੰ ਲੱਗੇ ਵੀ ਇਹ ਝੱਲਵ ਲੱਲਾ ਹੀ ਹੈ, ਲੇਕਿਨ ਉਹ ਝੱਲਾ ਨਹੀਂ ਹੁੰਦਾ। ਜੱਟਾਂ ਦੀ ਚਤਰਾਈ ਇਹ ਬਾਰੇ ਇਸ ਅਖਾਣ ਦੇ ਵਿੱਚ ਦੱਸਿਆ ਗਿਆ ਹੈ ਕਿ ਉਹ ਬੜੀ ਹੁਸ਼ਿਆਰ, ਚਾਲਾਕ, ਸਮਝਦਾਰ ਔਰ ਚਾਤਰ ਕੌਮ ਹੈ। ਜਿਸ ਤਰ੍ਹਾਂ ਅੱਲਾਹ ਪਾਕ ਸੱਚੇ ਸਾਈਂ ਨੂੰ ਉਹਦੀ ਰਜ਼ਾ ਤੋਂ ਬਗੈਰ ਕੋਈ ਲੁੱਟ ਨਹੀਂ ਸਕਦਾ, ਇਸੇ ਤਰ੍ਹਾਂ ਜੱਟਾਂ ਨੂੰ ਵੀ ਕੋਈ ਦਾ ਨਹੀਂ ਲਾ ਸਕਦਾ। ਇਸ ਅਖਾਨ ਦਾ ਇਹ ਤਰਜਮਾ ਹੈ ਜਿਹੜਾ ਬਾਜਵਾ ਸਾਹਿਬ ਸਾਨੂੰ ਦੱਸਿਆ ਹੈ। ਬਾਜਵਾ ਸਾਹਿਬ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਇਮਤਿਆਜ਼ ਅਖਤਰ ਹੋਰੀ ਜੀ ਜੀ, ਇਹ ਜੀ ਪਿੰਡੀ ਭਟੀਆਂ ਅੱਛਾ ਰਹਿੰਦੇ ਨੇ। ਉਹਨਾਂ ਸਾਥੋਂ ਇੱਕ ਸਵਾਲ ਪੁੱਛਿਆ। ਅੱਛਾ, ਉਹ ਇਸ ਤਰ੍ਹਾਂ ਹੈ, ਉਹ ਆਂਦੇ ਨੇ ਜੀ ਕਿ ਚੰਨ ਨੂੰ ਪਲੇਥਨ ਲਾਣ ਤੋਂ ਕੀ ਮੁਰਾਦ ਹੈ? ਵੀ ਚੰਨ ਨੂੰ ਪਲੇਥਨ ਲਾਣਾ। ਹਾਂਜੀ ਹਾਂਜੀ ਹਾਂਜੀ, ਇਹ ਜਿਸ ਤਰ੍ਹਾਂ ਉਰਦੂ ਕਹਿੰਦੇ ਨੇ ਨਾ, ਸੂਰਜ ਕੋ ਚਿਰਾਗ ਦਿਖਾਣਾ, ਹਾਂ, ਇਹ ਉਹੀ ਮਤਲਬ ਜੇ। ਵਾਹ। ਹਾਂਜੀ, ਪਲੇਥਨ ਕੀ ਹੁੰਦਾ ਹੈ? ਪਲੇਥਨ ਹੁੰਦਾ ਹੈ ਜਦੋਂ ਬੀਬੀਆਂ ਤੰਦੂਰ 'ਚ ਰੋਟੀਆਂ ਲਾਉਂਦੀਆਂ ਨੇ ਨਾ। ਜੀ ਜੀ। ਹਾਂਜੀ, ਤੇ ਉਹ ਮਤਲਬ ਇਹ ਵੇ ਕਿ ਰੋਟੀ ਜਦੋਂ ਛੰਡਦੀਆਂ ਨੇ ਨਾ, ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਤੇ ਜਿਹੜਾ ਹੱਥ ਉਹਨਾਂ ਦਾ ਬਾਹਰ ਹੁੰਦਾ ਨਾ, ਯਾਨੀ ਉਹਨਾਂ ਤੰਦੂਰ ਦੇ ਵਿੱਚ ਰੋਟੀ ਨਾਲ ਲਾਣੀ ਹੁੰਦੀ ਏ, ਉਹਦੇ ਤੇ ਮਾੜਾ ਜਿਹਾ ਆਟਾ ਲਾ ਲੈਂਦੀਆਂ ਜੀ ਸੁੱਕਾ। ਜੀ। ਉਹਦੇ ਨਾਲ ਹੁੰਦਾ ਕਿ ਰੋਟੀ ਸੌਖੀ ਜਿਹੜੀ ਹੈ ਨਾ, ਉਹ ਹੱਥ ਨੂੰ ਛੱਡ ਦਿੰਦੀ ਹੈ। ਹਾਂ, ਮਤਲਬ ਉਹ ਨਾ ਹੋਵੇ ਤਾਂ ਗਿੱਲੀ ਜੀ ਹੁੰਦੀ, ਉਹ ਨਾਲ ਹੀ ਚੰਬੜੀ ਰਹੇ ਤਾਂ ਉਧਰ ਗਿੱਲੀ ਉਹਦੀ ਉਹ ਤੰਦੂਰ ਦਾ ਜਿਹੜਾ ਤਪਿਆ ਹੁੰਦਾ ਅੰਦਰੋਂ ਹਿੱਸਾ, ਉਹਦੇ ਤੇ ਫਿਰ ਹੱਥ ਸੜਨ ਦਾ ਡਰ ਹੁੰਦਾ। ਤਾਂ ਉਹ ਮਤਲਬ ਇਹਦੇ 'ਚ ਦੱਸਿਆ ਗਿਆ ਕਿ ਚੰਨ ਜਿਹੜਾ ਸਾਰੇ ਜਹਾਨ ਨੂੰ ਰੋਸ਼ਨ ਕਰਦਾ। ਤੇ ਕੋਈ ਬੰਦਾ ਮਤਲਬ ਐਸਾ ਵੀ ਹੈ ਨੇ ਜਿਹੜੇ ਮਤਲਬ ਕਿ ਕੁਝ ਨਾਮੁਮਕਨ ਨੂੰ ਮੁਮਕਨ ਬਣਾਉਣ ਵਾਲੀ ਗੱਲ ਕਰਨੀ, ਜਿਹੜਾ ਹੋ ਹੀ ਨਹੀਂ ਸਕਦਾ। ਕਿ ਚੰਨ ਜਿਹੜਾ ਉਹਨੂੰ ਵੀ ਪਲੇਥਨ ਲਾ ਦੇਣਾ ਜੀ, ਮੈਂ ਮਤਲਬ ਉਹਦੇ ਤੱਕ ਤੇ ਕੋਈ ਪੜ ਹੀ ਨਹੀਂ ਸਕਦਾ, ਪੜ ਨਹੀਂ ਸਕਦਾ। ਤੋ ਇਹ ਵੇ ਕਿ ਜਿਹੜਾ ਨਾ ਹੋਣ ਵਾਲਾ ਕੰਮ ਹੈ ਨਾ, ਹਾਂਜੀ, ਇਹ ਮੁਹਾਵਰਾ ਨਾ, ਚੰਨ ਨੂੰ ਪਲੇਥਨ ਲਾਣਾ। ਹਾਂਜੀ, ਕਿ ਮਤਲਬ ਫਲਾਣੇ ਨੇ ਚੰਨ ਨੂੰ ਵੀ ਪਲੇਥਨ ਲਾ ਲਿਆ, ਮਤਲਬ ਜਿਹੜਾ ਨਾ ਹੋਣ ਵਾਲਾ ਕੰਮ ਹੈ ਉਹ ਵੀ ਕਰ ਲਿਆ। ਲੋ ਜੀ ਸਾਹਿਬੋ, ਇਹ ਜਿਹੜਾ ਤੁਸੀਂ ਸਾਨੂੰ ਭਿਜਵਾਇਆ ਸੀ, ਇਹ ਅਖਾਨ ਨਹੀਂ ਸੀ, ਇਹ ਮੁਹਾਵਰਾ ਹੈ। ਹਾਂਜੀ, ਬਾਜਵਾ ਸਾਹਿਬ ਫਰਮਾਉਂਦੇ ਨੇ ਵੀ ਪਲੇਥਨ ਜਿਹੜਾ ਨਾ ਜੀ, ਜਦੋਂ ਸਾਡੀਆਂ ਧੀਆਂ ਭੈਣਾਂ ਤੰਦੂਰ ਦੇ ਵਿੱਚ ਰੋਟੀ ਲਾਉਂਦੀਆਂ ਨੇ ਤੇ ਉਹ ਰੋਟੀ ਇੱਕ ਪਾਸਿਓਂ ਗਿੱਲੀ ਹੁੰਦੀ ਹੈ। ਹੁਣ ਤੰਦੂਰ ਦੀ ਅੰਦਰ ਵਾਲੀ ਸਿਤਾ ਇੰਤਹਾਈ ਗਰਮ ਔਰ ਤਪੀ ਹੁੰਦੀ ਹੈ, ਇਸ ਵਾਸਤੇ ਉਹ ਜਿਸ ਪਾਸੇ ਹੱਥ ਹੁੰਦਾ ਨਾ ਉਹਨਾਂ ਦਾ, ਉੱਥੇ ਥੋੜਾ ਜਿਹਾ ਆਟਾ ਲਾ ਲੈਂਦੀਆਂ ਨੇ ਰੋਟੀ ਨੂੰ, ਤਾਂ ਕਿ ਰੋਟੀ ਫਟਾਫਟ ਸਿਤਾ ਦੇ ਨਾਲ ਚੰਬੜ ਜਾਏ ਤੰਦੂਰ ਦੇ ਵਿੱਚ ਤੇ ਹੱਥ ਮੇਰਾ ਫਟਾਫਟ ਬਾਹਰ ਨਿਕਲ ਜੇ। ਰੋਟੀ ਲਾਉਣ ਵਾਲੀ ਔਰਤ ਦਾ ਹੱਥ ਹੀ ਨਾ ਛੱਡੇ ਤੇ ਫਿਰ ਤੇ ਉਹਦਾ ਆਪਣਾ ਹੱਥ ਵੀ ਵਿੱਚ ਸੜ ਜਾਏ ਨਾ ਜੀ। ਇਸ ਵਾਸਤੇ ਰੋਟੀ ਦੇ ਉੱਤੇ ਜਿਹੜਾ ਸੁੱਕਾ ਆਟਾ ਥੋੜਾ ਜਿਹਾ ਖਵਾਤੀਨ ਲਾਉਂਦੀਆਂ ਨੇ ਤੇ ਫਿਰ ਰੋਟੀ ਨੂੰ ਤੰਦੂਰ 'ਚ ਲਾਉਂਦੀਆਂ ਨੇ, ਉਹ ਸੁੱਕਾ ਆਟਾ ਲਾਉਣ ਦੇ ਅਮਲ ਨੂੰ ਪਲੇਥਨ ਆਖਦੇ ਨੇ। ਤੇ ਪਿਆਰਿਓ, ਰੋਟੀ ਤੇ ਆਟਾ ਕਿਸੇ ਲਾ ਲਿਆ, ਹੁਣ ਚੰਨ ਦੇ ਉੱਤੇ ਕੋਈ ਪਲੇਥਨ ਲਾ ਸਕਦਾ, ਯਾਨੀ ਉਹਦੇ ਉੱਤੇ ਕੋਈ ਸ਼ੈ ਮਲ ਸਕਦਾ, ਕੋਈ ਆਟਾ ਜਾਂ ਹੋਰ ਕੋਈ ਸ਼ੈ। ਯਾਨੀ ਇਸ ਅਖਾਨ ਦੇ ਵਿੱਚ ਜਾਂ ਇਸ ਮੁਹਾਵਰੇ ਦੇ ਵਿੱਚ ਬੜਾ ਸੋਹਣਾ ਬਾਜਵਾ ਸਾਹਿਬ ਦੱਸਿਆ ਕਿ ਜਿਹੜਾ ਇੱਕ ਕੰਮ ਮੁਮਕਿਨ ਹੀ ਨਹੀਂ, ਨਾ ਮੁਮਕਿਨ ਕੰਮ ਹੈ, ਉਹਨੂੰ ਮੁਮਕਿਨ ਬਣਾਉਣ ਦੀ ਨਾਕਾਮ ਕੋਸ਼ਿਸ਼ ਕਰਨਾ, ਉਹਨੂੰ ਆਖਿਆ ਜਾਂਦਾ ਹੈ ਭਈ ਚੰਨ ਨੂੰ ਪਲੇਥਨ ਲਾਣਾ। ਨਾਕਾਮਯਾਬ ਕੋਸ਼ਿਸ਼ ਇੱਕ ਕੀਤੀ ਜਾਏ, ਜਦੋਂ ਅਜਿਹਾ ਯਤਨ ਕੀਤਾ ਜਾਏ
ਜਿਹਦੇ ਬਾਰੇ ਪੱਕਾ ਯਕੀਨ ਵੀ ਹੈ ਕਿ ਇਹ ਮੁਮਕਿਨ ਹੀ ਨਹੀਂ, ਇਹ ਹੋਣਾ ਹੀ ਨਹੀਂ, ਤੇ ਫਿਰ ਉਹਦੀ ਸਹੀ ਜਾਂ ਉਹਦੀ ਕੋਸ਼ਿਸ਼ ਕੀਤੀ ਜਾਏ, ਉਹਦਾ ਯਤਨ ਕੀਤਾ ਜਾਏ, ਤੇ ਉਸ ਮੌਕਿਆਂ 'ਤੇ ਆਖਦੇ ਨੇ ਚੰਨ ਨੂੰ ਵੇਖੋ ਜੀ ਇਹ ਪਲੇਥਨ ਲਾਣ ਡਿਆ, ਯਾਨੀ ਅਜਿਹਾ ਕੰਮ ਕਰਨ ਦੀ ਨਾਕਾਮ ਕੋਸ਼ਿਸ਼ ਕਰਨ ਡਿਆ ਜਿਹੜਾ ਕਿ ਹੋਣਾ ਹੀ ਨਹੀਂ। ਪਿਆਰਿਓ, ਇਹ ਸਨ ਤੁਹਾਡੇ ਅੱਜ ਦੇ ਸਵਾਲਾਤ ਤੇ ਤੁਹਾਡੇ ਭਿਜਵਾਏ ਹੋਏ ਅਖਾਣ, ਜਿਨ੍ਹਾਂ ਦੇ ਮੁਤਾਲਬ ਅਸੀਂ ਤੁਹਾਡੇ ਹਜ਼ੂਰ ਬਿਆਨ ਕੀਤੇ। ਹੁਣ ਸਾਡੇ ਅੱਜ ਦੇ ਵਿਲਾਗ ਦਾ ਵੇਲਾ ਮੁੱਕ ਗਿਆ ਹੈ, ਤੁਹਾਡੇ ਤੋਂ ਲਵਾਂਗੇ ਇਜਾਜ਼ਤ। ਲੈ ਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਤੇ ਰੱਬ ਰਾਖਾ, ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ